ਜੀ ਇਹ ਲਾ ਏਰੀਆ ਜਿੱਥੇ ਇੱਥੇ ਖੂਹੀ ਹੁੰਦੀ ਸੀ ਔਰ ਇੱਥੇ ਗੁਸਲਖਾਨੇ ਬਣੇ ਸਨ ਔਰ ਇੱਥੇ ਸਾਰਾ ਪਿੰਡ ਨਹਾ ਕੇ ਦਾਇਰਾ ਹੁੰਦਾ ਸੀ ਤੇ ਫਿਰ ਆਪਣੇ ਜਿਹੜਾ ਮਰਜ਼ੀ ਨਹਾਏ ਇੱਥੇ ਵਰਨਾ ਹੁੰਦਾ ਸੀ। ਇੱਥੇ ਬਰਨਾ ਹੁੰਦਾ ਠੀਕ ਹੈ ਸਹੀ ਹੈ। ਇੱਥੇ ਵਰਨਾ ਹੁੰਦਾ ਸੀ। ਇੱਥੇ ਕਿੱਕਰ ਹੁੰਦਾ ਬੜਾ ਵੱਡਾ ਪਿੱਪਲ ਕਿੱਕਰ ਕਿੱਕਰ ਸਹੀ। ਪੁਰਾਣੇ ਦਰਵਾਜ਼ੇ ਪੁਰਾਣੀਆਂ ਅੱਜ ਤੇ ਰੋਸ਼ਨਦਾਨ ਲੱਗੇ ਨੇ ਵੇਖੋ ਨਾ ਮਖਸੂਸ ਸਟਾਈਲ ਜਿਹੜਾ ਉਸ ਦਾ ਅਸੀਂ ਉਹ ਨੰਬਰ ਤੇ ਪੈਸੇ ਭੇਜਦੇ ਤੂੰ ਇੱਕ ਵਾਰੀ ਆ ਤੇ ਜਾ। ਠੀਕ ਅੱਛਾ ਸਹੀ ਹੈ। ਇੱਥੇ ਖੂਹੀ ਹੁੰਦੀ ਸੀ। ਇਹ ਕਿੰਨਾ ਦੀ ਖੂਹੀ ਹੁੰਦੀ ਸੀ? ਬਾਬੇ ਰਾਂਝੇ ਵਾਲੀ ਖੂਹੀ। ਇੱਥੇ ਖੱਤਰੀਆਂ ਦੀ ਹੱਟੀ ਹੁੰਦੀ। ਖੱਤਰੀਆਂ ਦੀ ਹੱਟੀ ਠੀਕ ਹੈ। ਇੱਥੇ ਖੂਹੀ ਹੁੰਦੀ। ਇੱਥੇ ਖੂਹੀ ਹੁੰਦੀ ਸੀ। ਪਾਣੀ ਜਿਹੜਾ ਮਰਜ਼ੀ ਪੀਏ। ਉੱਤੇ ਲਿਖਿਆ ਗਵਰਨਮੈਂਟ ਗਰਲਸ ਪ੍ਰਾਇਮਰੀ ਸਕੂਲ ਸੰਘੇ। ਉਹ ਨਾਲ ਆਣ ਕੇ ਉਹ ਉਥੋਂ ਇੰਜ ਦਾ ਟਰਨ ਹੁੰਦੀ ਹੈ। ਠੀਕ ਹੈ ਉਹਨਾਂ ਦੇ ਘਰਾਂ ਨੂੰ ਚਲੇ ਜਾਂਦੇ। ਠੀਕ ਹੈ ਅੱਗੇ ਘਰ ਆ ਗਏ। ਸੰਘੇ ਤੋਂ ਜਿਹੜੇ ਬਜ਼ੁਰਗ ਸਨ ਉਹ ਇੱਥੇ ਪੜਨ ਜਾਂਦੇ ਹੁੰਦੇ ਹਨ ਚੂੜ ਮੁੰਡਾ ਆਰੀਆ ਸਮਾਜ ਸਕੂਲ ਦੇ ਵਿੱਚ। ਮੇਰਾ ਨਾਮ ਓਮ ਪ੍ਰਕਾਸ਼ ਭਾਟੀਆ ਹੈ। ਮੇਰੇ ਪਿਤਾ ਦਾ ਨਾਮ ਲਾਲਾ ਮਗਰਵਾਲ ਸੀ। ਅਸੀਂ ਜਿਹੜਾ ਸ਼ਾਹਕੋਟ ਤਹਿਸੀਲ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੰਘੇ ਉੱਥੋਂ ਦੇ ਰਹਿਣ ਵਾਲੇ ਹਾਂ। ਔਰ ਸਾਡੇ ਆਸ-ਪਾਸ ਚੂੜ ਮੁੰਡਾ ਬੁਟਰ ਭਰੋਕੇ ਮੁਜ਼ੱਫਰ ਇਤਿਆਦਿ ਵਗੈਰਾ ਇਹ ਸਾਰੇ ਪਿੰਡ ਸਨ। ਪਿੰਡ ਸਾਡਾ ਬਹੁਤ ਛੋਟਾ ਸੀ ਲੇਕਿਨ ਸਾਡੀ ਜਨਮ ਭੂਮੀ ਹੋਣ ਕਰਕੇ ਅਸੀਂ ਦਰਸ਼ਨ ਕਰਨ ਤੜਫਣੇ ਹਾਂ ਤੇ ਕਿਸੇ ਦਾ ਸਾਨੂੰ ਸੁਪਨ ਵੀ ਆਉਂਦਾ ਰਹਿੰਦਾ ਪਿੰਡ। ਮੈਂ ਇਹਨਾਂ ਨੂੰ ਰਿਕੁਐਸਟ ਕਰਨਾ ਭਾਈ ਸਾਹਿਬ ਵਗੇ ਕਿ ਸਾਨੂੰ ਇੱਕ ਵਾਰੀ ਪਿੰਡ ਦੇ ਦਰਸ਼ਨ ਕਰਵਾਏ ਸਨ। ਸਾਡਾ ਪਿੰਡ ਸਿਰਫ 33 ਘਰ ਹਨ ਸਾਰੇ ਪਿੰਡ 150 ਦੀ ਸਾਰੀ ਆਬਾਦੀ ਸੀ ਔਰ ਰਾਈਆਂ ਬਹੁਤ ਸਨ, ਖੂਹੀਆਂ ਸਨ, ਮਸਜਿਦ ਸੀ। ਇਹ ਸਾਰਾ ਇਹ ਚੀਜ਼ਾਂ ਅੱਜ ਵੀ ਯਾਦ ਆਉਂਦੀਆਂ ਨੇ। ਬੜਾ ਅੱਛਾ ਲੱਗਦਾ, ਬੜਾ ਪ੍ਰੇਮ ਉਮੜਦਾ। ਅਤੇ ਅਗਰ ਸਾਨੂੰ ਦੋ ਦਰਸ਼ਨ ਕਰਾਵੇ ਤਾਂ ਉਸ ਵੇਲੇ ਕੋਈ ਦੋ ਹੋਣ ਸਾਡੇ ਉਹ ਕਦੇ ਮੇਰੀ ਉਮਰ ਅਸੀਂ 91 ਸਾਲ ਦੀ ਹੋਈ ਹੈ ਅਤੇ ਉਦੋਂ ਮੈਂ 15 ਸਾਲ ਦਾ 14 ਸਾਲ ਦਾ ਜਦੋਂ ਪਾਕਿਸਤਾਨ ਬਣਿਆ ਅਤੇ ਉਦੋਂ ਦੇ ਵਕਤ ਕੋਈ ਅਗਰ ਹੋਏ ਸਾਡਾ ਯਾਰ ਦੋਸਤ ਬੇਦੀ ਮਿੱਤਰ ਉਹਨੂੰ ਸਾਨੂੰ ਮਿਲਾ ਦੇਵੇ, ਦਰਸ਼ਨ ਕਰਾ ਦੇ, ਇੱਕ ਵਾਰੀ ਗੱਲ ਉਹਦਾ ਕਰਾ ਦੇ, ਉਹਦਾ ਬੜਾ आपका बहुत शुक्रिया धन्यवाद होएगा बड़ा। अस्सलाम वालेकुम दोस्तों, मैं औरंगजेब बेग एक नवी वीडियो नवी कहानी ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਮੈਂ ਪਿੰਡ ਜਾ ਰਿਹਾ। ਮੈਂ ਪਿੰਡ ਸੰਘੇ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਕਲਾਸ ਵਾਲੇ ਦੇ ਕੋਲ ਪਿੰਡ ਹੈਗਾ ਤੇ ਇੱਥੋਂ ਦੇ ਇੱਕ ਖਾਨਦਾਨ ਖੱਤਰੀ ਖਾਨਦਾਨ ਹਿੰਦੂ ਖੱਤਰੀ ਉਹ 1947 ਦੀ ਪਾਰਟੀਸ਼ਨ ਤੋਂ ਪਹਿਲੇ ਇੱਥੇ ਰਹਿੰਦੇ ਹੁੰਦੇ ਸਨ। ਉਹਨਾਂ ਦਾ ਨਾਮ ਹੈ ਬਾਬਾ ਓਮ ਪ੍ਰਕਾਸ਼। ਇਸ ਵੇਲੇ ਤਕਰੀਬਨ 90 ਸਾਲ ਉਹਨਾਂ ਦੀ ਉਮਰ ਹੈ ਤੇ ਉਹਨਾਂ ਦਾ ਜੰਮਪਲ ਇਸ ਪਿੰਡ ਦਾ ਸੀ, ਸੰਘੇ ਪਿੰਡ ਦਾ। ਤੇ ਉਹਨਾਂ ਦੇ ਅੱਗੋਂ ਅਬੇ ਭਾਟੀਆ ਉਹਨਾਂ ਦੇ ਪੋਤੇ ਨੇ। ਉਹਨਾਂ ਨੇ ਮੈਨੂੰ ਰਾਬਤਾ ਕੀਤਾ ਕਿ ਮੇਰੇ ਬਜ਼ੁਰਗ ਨੇ ਬੜੀ ਓਵਰਏਜ ਉਹਨਾਂ ਦੀ ਹੋ ਚੁੱਕੀ ਹੈ ਔਰ ਉਹ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ ਪੁਰਾਣਾ ਸੰਘੇ, ਤੇ ਮਿਹਰਬਾਨੀ ਕਰਕੇ ਵਹਾ ਦਿਓ। ਤੇ ਮੈਂ ਫਿਰ ਅੱਜ ਉਹਨਾਂ ਦੇ ਪਿੰਡ ਜਾ ਰਿਹਾ ਵਾਂ ਤੇ ਉੱਥੇ ਜਾ ਕੇ ਉਹਨਾਂ ਦਾ ਘਰ ਵੀ ਵੇਖਦੇ ਆ ਤੇ ਪਿੰਡ ਦੀ ਵੀ ਸੈਰ ਕਰਾਉਂਦੇ ਆ। ਕੋਈ ਪਿੰਡ ਸੰਘੇ ਅੱਜ ਕਿਸ ਹਾਲ ਦੇ, ਉਹਦੀਆਂ ਗਲੀਆਂ ਮਹੱਲੇ ਬਾਜ਼ਾਰ ਸਾਰਾ ਕੁਝ ਤੁਹਾਨੂੰ ਵਿਖਾਲਦੇ ਆ। ਤੇ ਇਹ ਸਾਹਮਣੇ ਹੈਗੀ ਨਹਿਰ ਜਿਹੜੀ ਡੇਕ ਦੇ ਥੱਲਿਓਂ ਦੀ ਜਾ ਰਹੀ ਹੈ, ਯਾਨੀ ਜਮਾ ਦਾ ਨਿਸ਼ਾਨ ਬਣ ਗਿਆ। ਡੇਕ ਉੱਤੇ ਵੇ, ਨਹਿਰ ਥੱਲੇ ਵੀ ਹੈ ਇਹ ਜਨਾਬ। ਤੇ ਇੱਥੇ ਹੈਗਾ ਪਿੰਡ ਚੂੜ ਮੁੰਡਾ ਤੇ ਇੱਧਰ ਹੈਗਾ ਪਿੰਡ ਸੰਘੇ ਤੇ ਵਿੱਚ ਨਹਿਰ ਵੱਜ ਗਈ ਹੈ। ਜਦੋਂ 1947 ਦੀ ਪਾਰਟੀਸ਼ਨ ਨਹੀਂ ਸੀ ਹੋਈ ਹਲੇ ਤੇ ਫਿਰ ਇਹ ਵਿੱਚੋਂ ਦੀ ਇਹ ਜ਼ਮੀਨਾਂ ਹੀ ਬਸ ਹੁੰਦੀਆਂ ਸਨ। ਲੋਕੀ ਇਹ ਡੇਕ ਸੀ, ਇਹ ਨਹਿਰ ਨਹੀਂ ਸੀ ਹੁੰਦੀ ਜਿਹੜੀ ਆ ਜਾ ਰਹੀ ਹੈ। ਤੇ ਇੱਥੋਂ ਦੀ ਬਿਲਕੁਲ ਕ੍ਰਾਸ ਕਰ ਲੈਂਦੇ ਹੁੰਦੇ ਸਨ ਆਰਾਮ ਨਾਲ। ਤੇ ਇਹ ਸੰਘੇ ਤੋਂ ਜਿਹੜੇ ਬਜ਼ੁਰਗ ਸਨ ਉਹ ਇੱਥੇ ਪੜ੍ਹਨ ਜਾਂਦੇ ਹੁੰਦੇ ਹਨ ਚੂੜ ਮੁੰਡਾ ਆਰੀਆ ਸਮਾਜ ਸਕੂਲ ਦੇ ਵਿੱਚ। ਤੇ ਚਲੋ ਅੱਗੇ ਚੱਲਦੇ ਹਾਂ। ਇਹ ਨਹਿਰ ਬਣੀ ਸੀ 1952-53 ਦੇ ਵਿੱਚ, 54 ਚ ਕੰਪਲੀਟ ਹੋਈ ਸੀ। ਲੋ ਜੀ ਦੋਸਤੋ, ਮੈਂ ਜਾ ਰਿਹਾ ਵਾਂ ਪਿੰਡ ਸੰਘੇ ਤੇ ਮੇਰੀ ਲੈਫਟ ਸਾਈਡ ਤੇ ਨਹਿਰ ਹੈਗੀ ਹੈ ਤੇ ਇਹ ਰਾਈਟ ਸਾਈਡ ਤੇ ਯਾਨੀ ਸੱਜੇ ਪਾਸੇ ਇਹ ਪਿੰਡ ਚੂੜ ਮੁੰਡਾ। ਇਹ ਚੂੜ ਮੁੰਡਾ ਪਿੰਡ ਬਹੁਤ ਵੱਡਾ ਅਮੀਰ ਤਰੀਨ ਹਿੰਦੂ ਖੱਤਰੀਆਂ ਦਾ ਪਿੰਡ ਸੀ ਤੇ ਇੱਥੇ ਹੀ ਜਿਹੜਾ ਆਰੀਆ ਸਮਾਜ ਦਾ ਹਾਈ ਸਕੂਲ ਉਦੋਂ ਬਣਿਆ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ, ਜਿਹੜਾ ਅੱਜ ਵੀ ਹੈ। ਉਹਦੀ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ। ਤੇ ਜਦੋਂ 1947 ਦੀ ਪਾਰਟੀਸ਼ਨ ਹੋਈ ਉਦੋਂ ਇਹ ਨਹਿਰ ਨਹੀਂ ਸੀ ਜਿਹੜੀ ਤੁਸੀਂ ਦੇਖ ਰਹੇ ਹੋ। ਨਹਿਰ ਜਾ ਰਹੀ ਹੈ। ਇਹ ਨਹਿਰ ਉਸ ਤੋਂ ਬਾਅਦ ਬਣੀ ਹੈ 1954-55 ਜਿਸ ਤਰ੍ਹਾਂ ਮੈਂ ਪਹਿਲੇ ਦੱਸ ਚੁੱਕਿਆ। ਤੇ ਇਹ ਬੰਨ ਬਣਿਆ ਨਹਿਰ ਦਾ ਤੇ ਇਹ ਸੜਕ ਤੇ ਸੱਜੇ ਪਾਸੇ ਪਿੰਡ ਚੂੜ ਮੁੰਡਾ। ਤੇ ਇਹ ਹੁਣ ਨਹਿਰ ਕ੍ਰਾਸ ਕਰਕੇ ਅੱਗੇ ਬ੍ਰਿਜ ਬਣਿਆ, ਬ੍ਰਿਜ ਕ੍ਰਾਸ ਕਰਕੇ ਤੇ ਫਿਰ ਤੁਹਾਨੂੰ ਲੈ ਕੇ ਜਾਂਦੇ ਉਸ ਪਿੰਡ ਦੇ ਵਿੱਚ। ਇਹ ਆ ਗਿਆ ਜਨਾਬ ਉਹ ਮੋੜ ਜਿੱਥੇ ਚੂੜ ਮੁੰਡੇ ਵਾਲਾ ਪੁਲ ਇਹਨੂੰ ਕਿਹਾ ਜਾਂਦਾ ਹੈ। ਇਹ ਪਸਰੂਰ ਤੋਂ ਤੁਸੀਂ ਆਓ, ਉਹਨਾਂ ਦੇ ਪਹਿਲੇ ਕਲਾਸ ਵਾਲਾ ਆਉਂਦਾ, ਉਸ ਤੋਂ ਬਾਅਦ ਫਿਰ ਸਾਈਫਨ ਆਉਂਦੀ ਹੈ ਯਾਨੀ ਕਿ ਨਹਿਰ ਤੇ ਜਿਹੜੀ ਇਹ ਡੇਕ ਦਾ ਇਕੱਠਾ ਪੁਲ ਹੈ। ਤੇ ਉਸ ਤੋਂ ਅੱਗੇ ਚੂੜ ਮੁੰਡਾ ਪਿੰਡ ਹੈ ਤੇ ਉਸ ਤੋਂ ਬਾਅਦ ਫਿਰ ਉਹ ਅੱਗੇ ਬ੍ਰਿਜ ਨਜ਼ਰ ਆ ਰਿਹਾ ਤੇ ਉੱਥੋਂ ਦੀ ਅਸੀਂ ਜਾਣਾ ਕ੍ਰਾਸ ਕਰਕੇ। ਤੇ ਓਮ ਪ੍ਰਕਾਸ਼ ਸਾਹਿਬ ਜਿਹੜੇ ਨੇ 90-91 ਸਾਲ ਉਹਨਾਂ ਦੀ ਏਜ, ਜਿਨ੍ਹਾਂ ਨੇ ਵੀਡੀਓ ਕਲਿੱਪ ਭੇਜਿਆ ਸੀ ਕਿ ਮੈਂ ਆਪਣਾ ਪਿੰਡ ਵੇਖਣਾ ਚਾਹੁੰਦਾ ਤੇ ਮੈਂ ਫਿਰ ਉਹਨਾਂ ਦੀ ਖੁਆਇਸ਼ ਤੇ ਪਿੰਡ ਲੈ ਕੇ ਜਾ ਰਿਹਾ ਤੇ ਨਾਲੇ ਤੁਹਾਨੂੰ ਸੈਰ ਕਰਾ ਰਿਹਾ ਵਾਂ। ਤੁਸੀਂ ਵੀ ਜਨਾਬ ਆਪਣੇ ਕੋਈ ਬਜ਼ੁਰਗਾਂ ਦੇ ਅਗਰ ਪਿੰਡ ਨੇ ਜਾਂ ਬਜ਼ੁਰਗ ਹਯਾਤ ਨੇ ਯਾਨੀ ਜ਼ਿੰਦਾ ਨੇ ਹਲੇ ਔਰ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ ਤੇ ਮੈਨੂੰ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸੋ
ਤੇ ਕੋਸ਼ਿਸ਼ ਕਰਿਆ ਕਰੋ ਮੈਨੂੰ ਈਮੇਲ ਕਰ ਦਿਆ ਕਰੋ। ਮੈਂ ਈਮੇਲ ਐਡਰੈਸ ਆਪਣੀ ਡਿਸਕ੍ਰਿਪਸ਼ਨ 'ਚ ਦਿੱਤਾ ਹੁੰਦਾ ਤੇ ਤੁਸੀਂ ਈਮੇਲ ਮੈਨੂੰ ਕਰ ਦਿਆ ਕਰੋ ਤਾਂ ਕਿ ਮੈਨੂੰ ਫਿਰ ਜਿਹੜਾ ਨਾ ਤੁਹਾਨੂੰ ਨੰਬਰ ਦੇਣ ਲੱਗਿਆ ਆਸਾਨੀ ਹੋਏ। ਇਹ ਨਹਿਰ ਕਰਾਸ ਕਰਕੇ ਮੈਂ ਜਾ ਰਿਹਾ ਪਿੰਡ ਸੰਘੇ, ਠੀਕ ਹੈ ਨਾ। ਤੇ ਤੁਸੀਂ ਜਨਾਬ ਮੀਡੀਆ ਟਾਪ ਨੂੰ ਵੀ ਸਬਸਕ੍ਰਾਈਬ ਜਿੰਨੇ ਹਾਲੇ ਤੱਕ ਨਹੀਂ ਕੀਤਾ ਉਹ ਕਰ ਲੇ, ਕਿਉਂਕਿ ਮੇਰੀ ਹਰ ਵੀਡੀਓ ਵੇਖਣ ਵਾਲੀ ਹੁੰਦੀ ਹੈ ਤੇ ਜ਼ਬਰਦਸਤ ਹੁੰਦੀ ਹੈ, ਤਾਂ ਕਿ ਜਿਹੜਾ ਨਾ ਤੁਹਾਨੂੰ ਆਪਣੇ ਬਜ਼ੁਰਗਾਂ ਦਾ ਜਿਹੜਾ ਜੰਮਣ ਭੂਈ ਹੈ ਔਰ ਜਿਹੜੇ ਪੁਰਾਣੀਆਂ ਪ੍ਰਾਪਰਟੀਆਂ ਨੇ ਉਹ ਸਾਰੀਆਂ ਮੈਂ ਬਹਾਲ ਦਰਾਂ। ਅੱਛਾ, ਇਹ ਜਨਾਬ ਆ ਗਿਆ ਪਿੰਡ ਸੰਘੇ, ਇਹ ਠੀਕ ਹੋ ਗਿਆ। ਇਹ ਜਨਾਬ ਆ ਗਿਆ ਇੱਥੇ ਮੁਸਲਮਾਨ, ਹਿੰਦੂ, ਕ੍ਰਿਸਚਨ ਇਹ ਸ਼ੁਰੂ ਤੋਂ ਹੀ ਰਹਿੰਦੇ ਆ ਰਹੇ ਨੇ। ਤੇ ਇਹ ਕੁੜੀਆਂ ਦਾ ਪ੍ਰਾਇਮਰੀ ਸਕੂਲ ਹੈ, ਯਾਨੀ 5ਵੀਂ ਤੱਕ ਇਹ ਸਕੂਲ ਹੈ ਲੜਕੀਆਂ ਦਾ। ਉੱਤੇ ਲਿਖਿਆ ਗਵਰਨਮੈਂਟ ਗਰਲਜ਼ ਪ੍ਰਾਇਮਰੀ ਸਕੂਲ ਸੰਘੇ। ਇਹ ਉਰਦੂ 'ਚ ਲਿਖਿਆ। ਜਿਹੜੇ ਦੋਸਤ ਇੰਡੀਆ ਵਾਲੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਮੈਂ ਦੱਸ ਦਿੱਤਾ ਕਿ ਕੀ ਕਿਹੜੀ ਬਿਲਡਿੰਗ ਹੈਗੀ ਹੈ। ਤੇ ਚਲੋ ਪਿੰਡ ਤੇ ਅੱਗੇ ਚੱਲਦੇ ਆ। ਤੇ ਇਹ ਲਓ ਜੀ ਬਾਬਾ ਜੀ ਓਮ ਪ੍ਰਕਾਸ਼ ਸਾਹਿਬ, ਇਹ ਤੁਹਾਡਾ ਪਿੰਡ ਉਹਦਾ ਬੈਰੂਨੀ ਵਿਊ ਪੱਕਾ ਬਣ ਗਿਆ। ਇਹ ਸਾਰਾ ਪਿੰਡ ਕੱਚਾ ਹੁੰਦਾ ਸੀ। ਤੇ ਉਹ ਮਸਜਿਦ ਜਿਹੜੀ ਨਜ਼ਰ ਆ ਰਹੀ ਹੈ ਸਕਰੀਨ ਦੇ ਦਰਮਿਆਨ 'ਚ, ਬਾਬਾ ਜੀ ਨੇ ਕਿਹਾ ਸੀ ਕਿ ਸਾਡੇ ਪਿੰਡ ਦੇ ਵਿੱਚ ਇੱਕ ਹੀ ਪੱਕੀ ਮਸਜਿਦ ਹੁੰਦੀ ਸੀ ਉਸ ਦੌਰ ਦੇ ਵਿੱਚ 47 ਤੋਂ ਪਹਿਲੇ। ਉਹ ਮਸਜਿਦ ਅੱਜ ਵੀ ਹੈਗੀ ਗੋ ਕਿ ਹੁਣ ਉਹਨਾਂ ਨੇ ਨਵੀਂ ਬਣਾ ਲਈ ਹੈ। ਇਹ ਜਨਾਬ ਮੈਂ ਪਿੰਡ ਦੇ ਵਿੱਚ ਆ ਗਿਆ ਦਾਇਰੇ ਦੇ ਕੋਲ, ਠੀਕ ਹੈ ਨਾ। ਤੇ ਇਹ ਮੇਰੀ ਰਾਈਟ ਸਾਈਡ ਤੇ ਮਸਜਿਦ ਜਿਹੜੀ ਤੁਹਾਨੂੰ ਅੱਗੇ ਮੈਂ ਦਿਖਾਈ ਹੈ। ਅੱਛਾ, ਜਦੋਂ ਮੈਂ ਇਸ ਪਿੰਡ ਸੰਘੇ ਪਹੁੰਚਿਆ ਤੇ ਮੇਰੀ ਮੁਲਾਕਾਤ ਇਹ ਮਹਿਮੂਦ ਅਹਿਮਦ ਸਾਹਿਬ ਨੇ ਇੱਥੇ ਇਹਨਾਂ ਨਾਲ ਹੋਈ। ਇਹਨਾਂ ਦਾ ਬੜਾ ਸ਼ੁਕਰੀਆ ਕਿ ਇਹਨਾਂ ਨੇ ਬੜੀ ਇਨਫੋਰਮੇਸ਼ਨ ਸੀ ਔਰ ਇਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਹੈ ਵੀਡੀਓ ਬਣਾਉਣ ਦੇ ਵਿੱਚ। ਫਿਰ ਇਹਨਾਂ ਦੀ ਮੈਂ ਗੱਲ ਵੀ ਕਰਾਈ ਓਮ ਪ੍ਰਕਾਸ਼ ਸਾਹਿਬ ਦੇ ਨਾਲ WhatsApp ਦੇ ਉੱਤੇ। ਤੇ ਉਹੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਓਮ ਪ੍ਰਕਾਸ਼ ਸਾਹਿਬ ਜਿਹੜੇ ਨੇ ਬਜ਼ੁਰਗ ਇੰਡੀਆ ਦੇ ਵਿੱਚ ਇਸ ਪਿੰਡ ਦੇ ਜਿਹੜੇ ਪੈਦਾ ਹੋਏ ਸਨ, ਤੇ ਉਹ ਇਸ ਬਜ਼ੁਰਗਾਂ ਨੂੰ ਦੱਸਣ ਡੇ ਨੇ ਕਿ ਸਾਡਾ ਘਰ ਕਿੱਥੇ ਹੁੰਦਾ ਸੀ, ਜਾਂ ਮੇਰੇ ਬਾਪ ਦਾਦਾ ਦਾ ਨਾਂ ਕੀ ਸੀ ਤੇ ਮੇਰੇ ਦੋਸਤਾਂ ਦੇ ਨਾਂ ਕੀ ਸੀ। ਤੇ ਇਹ ਸਾਰੀ ਉਹ ਕਨਵਰਸੇਸ਼ਨ ਹੋ ਰਹੀ ਹੈ ਔਰ ਮਹਿਮੂਦ ਸਾਹਿਬ ਨੂੰ ਸਾਰਾ ਪਤਾ ਹੈ ਕਿ ਜਿਹੜੀਆਂ ਗੱਲਾਂ ਓਮ ਪ੍ਰਕਾਸ਼ ਸਾਹਿਬ ਕਰਦੇ ਨੇ ਵੀ ਉਹ ਮਹਿਮੂਦ ਸਾਹਿਬ ਨੂੰ ਵੀ ਆਲਰੇਡੀ ਇਹਨਾਂ ਦੇ ਬਜ਼ੁਰਗਾਂ ਨੇ ਦੱਸੀਆਂ ਨੇ। ਤੇ ਹੁਣ ਇਸ ਤੋਂ ਬਾਅਦ ਅਸੀਂ ਜਨਾਬ ਜਿਹੜਾ ਓਮ ਪ੍ਰਕਾਸ਼ ਸਾਹਿਬ ਦਾ ਘਰ ਹੈ ਜਾਂ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਨੇ, ਗਲੀਆਂ ਮਹੱਲੇ ਵੇਲੀਆਂ ਖੂਹੀਆਂ, ਉੱਧਰ ਨੂੰ ਜਾਵਾਂਗੇ। ਅਸੀਂ ਉਹ ਨੰਬਰ ਤੇ ਪੈਸੇ ਭੇਜਦੇ, ਤੂੰ ਇੱਕ ਵਾਰੀ ਆ ਤੇ ਜਾ। अच्छा वाह वाह क्या बात है। ਬਾਬਾ ਸ਼ਰੀਫਾ ਵੀ ਗੁਜ਼ਰ ਗਿਆ ਹੈ। अच्छा भी बदल गया है। ਹਾਂਜੀ, ਅੱਛਾ ਅੱਛਾ ਜੀ, ਤੁਹਾਡਾ ਪੂਰਾ ਨਾਂ ਕੀ ਹੈ? ਮੇਰਾ ਨਾਮ ਮਹਿਮੂਦ ਅਹਿਮਦ ਹੈ। ਮਹਿਮੂਦ ਅਹਿਮਦ। ਤੇ ਤੁਸੀਂ ਜੱਦੀ ਇਸ ਪਿੰਡ ਦੇ? ਜੱਦੀ ਪਿਓ ਦਾਦੇ ਪੜਦਾਦੇ। ਤੁਹਾਡੇ ਵਾਲਦ ਸਾਹਿਬ ਦਾਦਾ ਜੀ ਦਾ ਕੀ ਨਾਂ ਸੀ? ਮੇਰੇ ਦਾਦਾ ਜੀ ਦਾ ਨਾਮ ਹੈ ਵੇਲੀ। ਅੱਛਾ, ਤੇ ਵਾਲਦ ਸਾਹਿਬ ਦਾ ਨਾਂ? ਵਾਸਾ ਨਾਮ ਨਜ਼ੀਰ ਅਹਿਮਦ। ਤੇ ਇਹ ਚੁਫੇਰੇ ਕਿਹੜਾ ਕਿਹੜਾ ਪਿੰਡ ਲੱਗਦਾ? ਚਫੇਰੇ ਦੇ ਸਾਨੂੰ ਤਾਂ ਸਾਡੇ ਤੋਂ ਤਾਂ ਦੱਖਣ ਪਾਸੇ ਮੁਜ਼ੱਫਰ ਹੈ, ਚੜ੍ਹਦੇ ਪਾਸੇ ਬੂਟਰ ਨੇ, ਪਹਾੜ ਪਾਸੇ ਤਾਂ ਪਰੋਕੇ ਨੇ। ਅੱਛਾ, ਤੇ ਉਹ ਜਿਹੜਾ ਹੈਗਾ ਚੂੜ ਮੁੰਡਾ ਵੀ ਨੇੜੇ ਹੀ ਹੈ? ਹਾਂਜੀ, ਚੂੜ ਮੁੰਡਾ ਵੀ ਸਾਡੇ ਬਿਲਕੁਲ ਨਜ਼ਦੀਕ ਹੈ। ਉਹ ਚਾਹਨਾ ਭਰੋਕਿਆਂ ਤੋਂ ਸਿੱਧਾ ਰਸਤਾ ਰਾਹ ਜਾਂਦਾ ਚੂੜ ਮੁੰਡੇ ਵਾਲੇ ਪੁਲ ਤੇ, ਉੱਥੇ ਨਾਲ ਦੇ ਪਾਸੇ ਨਹਿਰ। ਤੇ ਇਸ ਪਿੰਡ ਦੇ ਵਿੱਚ ਮਸਜਿਦ ਹੁੰਦੀ ਸੀ ਉਦੋਂ? ਹਾਂਜੀ, ਪੁਰਾਣੀ ਮਸਜਿਦ ਹੈ? ਪੁਰਾਣੀ ਮਸਜਿਦ ਉੱਤੇ ਦਾ ਹਨ। ਉਹ ਮਸਜਿਦ ਦੇ ਉੱਤੇ ਦਾ ਛੱਤ ਦਾ ਫਲਾਈ ਦਾ ਸੀ, ਛਤੀਰੀਆਂ ਵੀ ਫਲਾਈ ਦੀਆਂ, ਬਾਲੇ ਵੀ ਫਲਾਈ ਦੇ। ਵਾਹ ਜੀ ਵਾਹ। ਉੱਤੇ ਜਿਹੜਾ ਦਰਵਾਜ਼ਾ ਸੀ ਉਹ ਵੀ ਦਾ ਫਲਾਈ ਦੇ ਲੱਕੜ ਦਾ ਸੀ। ਤੇ ਪਿੰਡ ਦੇ ਦੁਆਲੇ ਕੋਈ ਖੂਹ ਸ਼ੂ ਵੀ ਹੁੰਦੇ ਸਨ? ਹਾਂਜੀ, 4 ਖੂਹੀਆਂ ਸਾਡੇ ਪਿੰਡ ਦੇ, 4 ਸਵੇਰੇ। ਅੱਛਾ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਕੋ ਪਾਣੀ ਭਰਦਾ ਹੈ। ਇਹਨਾਂ ਦੀ ਖੂਹੀ ਜਿਹੜੀ ਜਿਹੜੀ ਦੱਸਾਂ ਜਿੱਥੇ ਦਾ ਘਰ ਸੀ ਬਿਲਕੁਲ ਤੰਗ ਜੀ ਖੂਹੀ ਹੁੰਦੀ ਸੀ। ਇਹ ਬਾਬਾ ਜੀ ਦਾ ਅੱਗੇ ਗੱਲ ਹੋਈ ਹੈ ਜਿਨ੍ਹਾਂ ਦਾ ਨਾਮ ਸੀ ਓਮ ਪ੍ਰਕਾਸ਼ ਭਾਟੀਆ। ਇਹ ਕਹਿੰਦੇ ਹਾਂ ਜੀ ਮੇਰੇ ਵਾਲਦ ਸਾਹਿਬ ਦਾ ਨਾਮ ਜਿਹੜਾ ਨਾ ਉਹ ਸੀ ਮਗਰਮਲ ਭਾਟੀਆ। ਤੇ ਇਹਨਾਂ ਦਾ ਜਿਹੜਾ ਘਰ ਹੈ ਉੱਥੇ ਵੀ ਖੂਹੀ ਹੁੰਦੀ ਸੀ? ਹਾਂਜੀ, ਇਹਨਾਂ ਦੇ ਘਰ ਦੇ ਵਿੱਚ ਖੂਹੀ ਹੁੰਦੀ ਸੀ। ਠੀਕ ਹੈ। ਹਾਂਜੀ। ਤੇ ਜਿਹੜਾ ਕਿੰਨਾ 47 ਤੋਂ ਪਹਿਲਾਂ ਮਤਲਬ ਪਿਆਰ ਮੁਹੱਬਤ ਸਾਰੀ ਕੌਮਾਂ ਰਹਿੰਦੀਆਂ ਸਨ? ਇਹ ਕੀ ਹੈ, ਹਿੰਦੁਸਤਾਨ ਪਾਕਿਸਤਾਨ ਦੇ ਬਣਨੇ ਦਾ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਆ ਸਿੱਖ ਕੌਣ ਨੇ ਤੇ ਹਿੰਦੂ ਕੌਣ ਨੇ। ਸਾਰੇ ਇੱਕ ਥਾਂ ਹੀ ਖਾਂਦੇ ਨੇ, ਇੱਕ ਥਾਂ ਹੀ ਵਾਹ ਜੀ ਵਾਹ। ਇੱਕ ਥਾਂ ਹੀ ਸੌਂਦੇ ਹਨ, ਸਾਰੇ ਕਾਰੋਬਾਰ ਇਕੱਠੇ ਹੁੰਦੇ ਹਨ। ਠੀਕ ਹੈ। ਤੇ ਫਿਰ ਆਪਣਾ ਜਦੋਂ ਤੁਹਾਡੇ ਪਿੰਡ ਕੋਈ ਸੁਣਿਆ ਤੇ ਨਹੀਂ ਹੈਗਾ ਕਿ ਕੋਈ ਮਾਰਕਟਾਈ ਹੋਈ ਜਦੋਂ ਵੰਡ ਹੋਈ ਹੈ ਕਿ ਦਾਮ ਨੇ ਟੁਰ ਕੇ ਸਕੂਲ? ਕੋਈ ਮਾਰਕਟਾਈ ਨਹੀਂ ਹੋਈ, ਬਿਲਕੁਲ ਬਸ ਸਕੂਲ ਮਾਨਾ ਸਾਡੇ ਬੂੜੇ ਦੱਸਦੇ ਨੇ, ਬਿਲਕੁਲ ਸਕੂਲ ਨਾਲ ਡੋਲ। ਉਹਨਾਂ ਆਖਿਆ ਭਾਈ ਅੱਛਾ ਬਈ ਤੁਸੀਂ ਸਾਡੇ ਤੇ ਰਾਜੀ, ਅਸੀਂ ਤੁਹਾਡੇ ਤੇ ਰਾਜੀ। ਵਾਹ। ਸਾਡਾ ਹੁਣ ਲੈਦਾ ਹੋ ਗਿਆ, ਅਸੀਂ ਤੋਤੇ। ਸਹੀ ਹੈ। ਸਾਡੇ ਪਿੰਡ ਮਿਸਤਰੀ ਹੁੰਦੇ ਹਨ ਮੁਗਲ ਬਲਾਦਰੀ, ਹੁਣ ਮੁਗਲ ਬਣ ਗਏ ਨੇ, ਉਦੋਂ ਲੋਕੀ ਮਿਸਤਰੀ ਆਉਂਦੇ ਹਨ, ਲੋਹਾਰ ਆਉਂਦੇ ਹਨ। ਹਾਂ, ਉਹ ਹੁੰਦੇ ਹਨ। ਸਾਡੇ ਪਿੰਡ ਦੀ ਸਾਂਘਾ ਤਰੰਗਲੀ ਮਸ਼ਹੂਰ ਸੀ ਕਿਤੇ ਬੰਦੀ ਸੀ? ਹਾਂਜੀ, ਪੂਰੇ ਪੰਜਾਬ 'ਚ। ਬੜੀ ਗੱਲ ਹੈ। ਹਾਂਜੀ, ਤੇ ਅੱਜ ਨਹੀਂ ਕਰਦੇ ਮਤਲਬ ਬਣਾਉਂਦੇ? ਨਹੀਂ ਹੁਣ ਕੋਈ ਨਹੀਂ ਰਿਹਾ ਇੱਥੇ, ਠੀਕ ਹੈ। ਸਭ ਤੁਰ ਗਏ ਉਦੋਂ ਦੇ। ਅੱਛਾ, ਤੇ ਦੂਸਰਾ ਦੱਸੋ ਕਿ ਜਿਹੜਾ ਆਪਣਾ ਬਜ਼ੁਰਗ ਨੇ ਉਦੋਂ ਖੇਡ ਵੀ ਸਾਰੀਆਂ ਜ਼ਾਤਾਂ ਬਰਾਦੀਆਂ ਇਕੱਠੇ ਖੇਡਣਾ? ਹਰ ਚੀਜ਼ ਇਕੱਠੀ ਹੀ। ਮੈਂ ਨਾ ਇੱਕ ਥਾਂ, ਇਹ ਜਹਾਂ ਸਾਡੇ ਬਜ਼ੁਰਗ ਦੱਸਦੇ ਨੇ, ਇੱਕ ਥਾਂ ਹਰ ਸ਼ਾਇਦ ਲੋਕੀ ਦੱਸਦੇ ਇੱਕੋ ਜਗ੍ਹਾ ਤੇ ਰਹਿੰਦੇ। ਹੂੰ। ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਸਿੱਖ ਏ, ਇਹ ਖੱਤਰੀ ਏ, ਇਹ ਹਿੰਦੂ ਏ, ਆਹ ਤਾਂ ਮੁਗਲ ਏ, ਆਹ ਸਾਈ ਏ ਨਾ, ਇਕੱਠੇ ਹੀ। ਇਕੱਠੇ। ਅਗਰ ਹੁਣ ਜਿਸ ਤਰ੍ਹਾਂ ਅੱਗੇ ਤੁਹਾਡੀ ਬਜ਼ੁਰਗਾਂ ਨਾਲ ਗੱਲ ਵੀ ਹੋਈ ਹੈ ਜਿਹੜੇ ਇੱਥੋਂ ਗਏ ਨੇ ਭਾਟੀਆ ਫੈਮਿਲੀ ਦੇ,
ਅਗਰ ਹੋਰ ਇਸ ਤਰ੍ਹਾਂ ਉਹ ਵੀ ਜਾਂ ਹੋਰ ਕੋਈ ਆਪਣਾ ਪਿੰਡ ਵੇਖਣਾ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਵੈਲਕਮ ਕਰੋਗੇ, ਉਹਨਾਂ ਦਾ ਇਸਤਕਬਾਲ ਕਰੋਗੇ ਜਾਂ ਉਹਨਾਂ ਨੂੰ ਦਾਵਤ ਦਿੰਦੇ ਹੋ? ਬਿਲਕੁਲ ਉਹਨਾਂ ਨੂੰ ਅਸੀਂ ਤੇ ਅੱਗੋਂ ਵਾਂਡੀ ਜਾ ਕੇ ਲਿਆਉਣ ਨੂੰ ਤਿਆਰ ਹੋ। ਸਾਡੇ ਪਿਓਾਂ ਦੇ ਯਾਰ, ਸਾਡੇ ਦਾਦਿਆਂ ਦੇ ਕੋਈ ਤਾਂ ਭਤਰੀਏ ਜਾਂ ਚਾਚੇ ਜਾਂ ਜੋ ਕੋਈ ਵੀ ਲੱਗਦੇ ਅੱਗੋਂ ਸਾਡੇ ਭਰਾਵਾਂ ਦੇ ਲੱਗਦੇ, ਸਾਡਾ ਹੱਕ ਬਣਦਾ ਉਹਨਾਂ ਦੇ ਅੱਗੋਂ ਵਾਂਡੀ ਜਾਣਾ, ਉਹਨਾਂ ਨੂੰ ਜਾ ਕੇ ਲਿਆਉਣਾ। ਸਹੀ ਹੋ ਮੈਂ ਤੇ ਤੁਹਾਡੇ ਸਾਹਮਣੇ ਕਿਹਾ ਵੀ ਉਹੀ ਤਾਂ ਹਨ ਆਉਣ ਦੀ ਟਿਕਟ ਤੂੰ ਭਰਿਆ, ਜਾਣ ਦੀ ਅਸੀਂ ਤੈਨੂੰ ਦੇ ਦਿਆਂਗੇ। ਬੜੀ ਗੱਲ ਹੈ, ਬੜੀ ਗੱਲ ਹੈ। ਅੱਛਾ ਤੇ ਇਹ ਪਿੰਡ ਉਦੋਂ ਪਹਿਲਾਂ ਕੱਚਾ ਹੀ ਸਾਰਾ ਹੁੰਦਾ ਸੀ? ਬਿਲਕੁਲ ਕੱਚਾ ਹੁੰਦਾ ਸੀ, ਕੋਈ ਇੱਟ ਨਹੀਂ ਹੁੰਦੀ, ਕੋਈ ਸਿਰਫ ਇੱਕ ਬਾਬੇ ਰੀਮ ਬਸ਼ਕ ਦਾ ਘਰ ਹੁੰਦਾ ਸੀ ਪੱਕਾ। ਠੀਕ ਹੈ। ਬਾਬਾ ਰੀਮ ਬਸ਼ਕ ਪਟਵਾਰੀ ਸੀ ਸਾਡਾ, ਉਹ ਦਾਦਾ ਲੱਗਦਾ ਸੀ। ਤੇ ਹੁਣ ਉਹ ਵੀ ਢੱਠ ਗਿਆ ਨਾ ਘਰ ਪੁਰਾਣਾ? ਆਹੋ ਨਵੇਂ ਬਣ ਗਏ? ਹਾਂਜੀ ਨਵੇਂ ਬਣ ਗਏ। ਸਹੀ ਹੈ। ਲੋ ਜੀ ਹੁਣ ਚੱਲਦੇ ਆ ਪਿੰਡ ਦੇ ਵਿੱਚ ਤੇ ਓਮ ਪ੍ਰਕਾਸ਼ ਸਾਹਿਬ ਦਾ ਘਰ ਵੀ ਲੱਭਨੇ ਆ ਜਾ ਕੇ। ਤੇ ਇਹਦੇ ਨਾਲ ਨਾਲ ਇਹ ਪਿੰਡ ਸੰਗੇ ਅੱਜ ਕਿਸ ਹਾਲ ਦੇ ਵਿੱਚ ਹੈ, ਪੁਰਾਣੀਆਂ ਖੂਹੀਆਂ ਕਿੱਥੇ ਹੁੰਦੀਆਂ ਸਨ, ਪੁਰਾਣੀਆਂ ਹਵੇਲੀਆਂ ਤੇ ਮਸਜਿਦ ਕਿੱਥੇ ਸੀ। ਆ ਉਹਦੇ ਦਾ ਪੋਤਰਿਆਂ ਪੜੋਤਰਿਆਂ ਦੇ ਘਰ ਤੋੜ ਪਿੱਛੋਂ ਲੱਗ ਗਿਆ। ਇਹ ਕਿਹਨਾਂ ਦਾ ਸੀ? ਬਾਬਾ ਨਵਾਬ। ਬਾਬੇ ਦੇ ਬਾਬੇ ਬਾਬੇ ਨਵਾਬ ਦਾ ਘਰ ਹੈ ਜਿਹੜਾ। ਠੀਕ ਹੋ ਗਿਆ। ਇਹ ਗਲੀ ਉਹਨਾਂ ਨੂੰ ਦੱਸੋ, ਇਹ ਪੁਰਾਣੀ ਗਲੀ, ਇਹ ਪੁਰਾਣੀ ਗਲੀ ਹੈ। ਇਹ ਪੁਰਾਣੀ ਗਲੀ? ਹਾਂਜੀ। ਅੱਛਾ ਇਹ ਜਿਹੜੀ ਗਲੀ ਹੈ ਚਾਚਾ ਜੀ, ਹਾਂਜੀ ਇਹ ਪੁਰਾਣੀ ਹੈ? ਇਹ ਛੱਪੜ ਵਾਲ ਹੁੰਦੀ ਸੀ? ਉਹ ਨਾਲ ਆਣ ਕੇ ਉਹ ਉਥੋਂ ਇੰਜ ਦਾ ਟਰਨ ਹੁੰਦੀ ਹੈ। ਠੀਕ ਹੈ, ਠੀਕ ਹੈ, ਅੱਗੋਂ ਇੰਜ ਉਹਨਾਂ ਦੇ ਘਰਾਂ ਨੂੰ ਚਲੇ ਜਾਂਦੇ। ਠੀਕ ਹੈ। ਅੱਗੇ ਘਰ ਆ ਗਏ। ਮਾਨ ਲੱਭਣ ਦਾ ਘਰ ਹੀ ਆਈ ਸਮਝ। ਇਹ ਤੇ ਇੱਥੇ ਕੋਈ ਹੁੰਦੀ ਹੈ, ਇੱਥੇ ਖੂਹੀ ਹੁੰਦੀ ਸੀ, ਪਾਣੀ ਜਿਹੜਾ ਮਰਜ਼ੀ ਪੀਏ। ਇਹ ਘਰ ਦਾ ਨਕਸ਼ਾ ਇਹਨਾਂ ਦਾ, ਇਹ ਉਹਨਾਂ ਦੇ ਘਰ ਦੇ ਵਿੱਚ ਇਹ ਨਕਸ਼ਾ, ਇਹ ਘਰ। ਨਹੀਂ ਉਹਨਾਂ ਦਾ ਘਰ ਕਿੱਥੇ ਹੁੰਦਾ ਸੀ? ਇਹ ਘਰ ਉਹਨਾਂ ਦਾ ਹੀ ਨਾ। ਅੱਛਾ ਅੱਛਾ ਅੱਛਾ, ਇਹ ਘਰ ਸੀ ਉਹਨਾਂ ਦਾ। ਠੀਕ। ਖੂਹੀ ਹੁੰਦੀ ਸੀ ਜਿਹੜੀ, ਉਹ ਕੋਈ ਇੱਥੇ ਇਹ ਇੱਥੇ ਖੂਹੀ ਹੁੰਦੀ ਸੀ। ਠੀਕ ਆ। ਤੇ ਪਤਲੀ ਖੂਹੀ ਜੇ ਤੰਗ। ਅੱਛਾ ਅੱਛਾ ਅੱਛਾ। ਉਂਝ ਕੱਚੇ ਘਰ ਹੀ। ਆਹੋ ਵੀ ਆਂਦੇ ਨੇ ਕੱਚਾ ਹੀ ਸਾਡਾ ਘਰ ਹੁੰਦਾ ਸੀ। ਉਦੋਂ ਕੱਚੇ ਘਰ ਹੁੰਦੇ। ਤੇ ਹੋਰ ਕਿਤੇ ਹੁੰਦੀ ਦੂਜੀ ਖੂਹੀ? ਦੂਜੀ ਕੀ ਉਹ ਲੈਂਦੇ ਪਾਸੇ ਤੇ ਇੱਥੇ ਆ ਦਾ ਹਮ ਇਹ ਇਸਮਾਇਲ ਦਾ ਘਰ ਹੁੰਦਾ। ਅੱਛਾ ਇਹ ਮੀਆਂ ਇਸਮਾਇਲ ਦਾ ਘਰ ਸੀ ਜੀ। ਹਾਂਜੀ ਠੀਕ ਹੋ ਗਿਆ। ਵਾਹ ਜੀ। ਇਹ ਜਨਾਬ ਉੱਥੇ ਇਹ ਮੀਆਂ ਇਸਮਾਇਲ ਦਾ ਘਰ, ਤੇ ਇਹ ਜਨਾਬ ਆ ਗਿਆ ਜਿਹੜਾ ਨਾ ਇਹ ਭਾਟੀਆ ਖਾਨਦਾਨ ਦਾ ਘਰ, ਬਾਬਾ ਓਮ ਪ੍ਰਕਾਸ਼ ਹੋਰਾਂ ਦਾ। ਠੀਕ ਹੈ ਜੀ। ਤੇ ਇਹ ਅੱਗੇ ਗਲੀ ਜਿਹੜੀ ਜਾਣ ਰਹੀ ਹੈ। ਆ ਦਾ ਬਾਬੇ ਮੋਕਮ ਦਾ ਘਰ ਹੁੰਦਾ। ਕਿਹਦਾ? ਬਾਬੇ ਮੋਕਮ। ਬਾਬੇ ਮੋਕਮ ਦਾ ਘਰ ਹੈ ਹੁੰਦਾ ਸੀ ਜੀ। ਵਾਹ ਜੀ ਵਾਹ। ਵੇਖੋ ਜੀ ਬਾਬਾ ਜੀ, ਮੈਂ ਯਾਦਾਂ ਤਾਜ਼ਾ ਕਰਾ ਦਈ ਬਾਬਾ ਓਮ ਪ੍ਰਕਾਸ਼ ਉਹਨਾਂ ਨੇ। ਆ ਬਾਬੇ ਭੋਲ ਬਚ ਦਾ ਘਰ ਹੁੰਦਾ। ਅੱਛਾ ਅੱਛਾ ਠੀਕ ਹੈ ਜੀ। ਬਾਬਾ ਬੋਲ ਬਚਨ। ਅੱਛਾ ਇਹ ਕਿਹਦਾ ਘਰ ਸੀ ਜੀ? ਬਾਬਾ ਸਨਾਉਲਾ, ਬਾਬੇ ਇਸਮਾਇਲ ਦਾ, ਬਾਬੇ ਨਵਾਬ ਦਾ ਪੁੱਤਰ, ਬਾਬੇ ਨਵਾਬ ਦੇ ਪੁੱਤਰ। ਬਾਬਾ ਆਲੋਕ, ਬਾਬਾ ਟੁੱਲੀ। ਬਾਬਾ ਸਨਾਵਲਾ ਦਾ ਘਰ ਸੀ। ਠੀਕ ਹੈ ਜੀ। ਚਾਰ ਨਾਲ ਕਹਿੰਦੇ ਇਹਦੇ ਇਹਨੂੰ ਵਿਖਾ ਲਾ, ਉਹ ਦਾ ਜਿਹੜੇ ਪੇਪਰ ਦੀ ਉਹ ਮੰਗਣ ਡਿਆ, ਉਹ ਵੀ ਇੱਥੇ ਅੱਜ ਦੇ ਚੂਚੇ ਚੁਗਣ ਦੇ ਨਾ। ਹਾਂਜੀ ਜਿੱਥੇ ਚੂਚੇ ਚੁਗਣ ਦੇ ਹਾਂਜੀ। ਇੱਥੇ ਮੀਆਂ ਇਸਮਾਇਲ ਦੀ ਹਵੇਲੀ ਹੁੰਦੀ ਸੀ। ਅੱਛਾ ਇੱਥੇ ਮੀਆਂ ਇਸਮਾਇਲ ਦੀ ਵੇਲੇ ਹਾਂ ਜਿੱਥੇ ਚੂਚੇ ਚੁਗ ਤੇ ਛੱਪੜ, ਛੱਪੜ ਆ ਦਾ ਨਾ ਕੋਈ ਨੰਗ ਦਾ ਹੈ। ਇਹ ਸਾਰਾ ਛੱਪੜ ਤੇ ਇਹ ਜਿਹੜੀ ਮਸਜਿਦ ਇੱਥੇ ਆ ਪਿੱਛੇ। ਹਾਂਜੀ ਇਹ ਪਿੱਛੇ ਮਸਜਿਦ। ਆਹੋ ਇਹ ਮਸਜਿਦ ਆ ਗਈ ਜੀ ਪੁਰਾਣੀ। ਇਹ ਇੱਕ ਹੀ ਪੁਰਾਣੀ ਮਸਜਿਦ ਇੱਥੇ। ਕੋਈ ਇਹ ਜਿਹੜਾ ਟੱਟ ਗਿਆ। ਆ ਦਾ ਉਹ ਦਾ ਸਾਹਮਣਾ ਆ ਦਾ ਅੱਗੇ ਨਾਲ ਹਵੇਲੀ ਹੁੰਦੀ ਸੀ। ਅੱਛਾ ਇੱਥੇ ਕਿਤੇ ਹੁੰਦਾ ਸੀ? ਇੱਥੇ ਦਾ ਖੂਹੀ ਹੁੰਦੀ ਸੀ। ਇੱਥੇ ਖੋਈ ਹੋਈ। ਖੂਹੀ ਇੱਥੇ ਸੀ। ਉਂਝ ਹੁਣ ਤੇ ਪੂਰ ਪਰੇ ਕਰੀਏ ਨਹੀਂ। ਅੱਛਾ ਇੱਥੇ ਖੂਹੀ ਦੀ ਪਾਣੀ ਪੀਣ ਵਾਲੀ ਹੈ ਨਾ। ਠੀਕ। ਅੱਛਾ ਅੱਛਾ ਸਹੀ ਹੈ। ਇੱਥੇ ਖੂਹੀ ਹੁੰਦੀ ਸੀ। ਇਹ ਕਿੰਨਾ ਦੀ ਖੂਹੀ ਹੁੰਦੀ ਸੀ? ਬਾਬੇ ਰਾਂਝੇ ਵਾਲੀ ਖੂਹੀ। ਅੱਛਾ ਅੱਛਾ ਬਾਬਾ ਰਾਂਝਾ ਤੇ ਬਾਬਾ ਮੱਤੋ। ਇੱਥੇ ਉਹਨਾਂ ਨਾਲ ਲਿਖੀ ਜੀ ਮਸਜਿਦ ਬਣਾਈ ਹੁੰਦੀ ਸੀ, ਛੋਟੀ ਜਿਹੀ ਕੱਚੀ। ਅੱਛਾ ਆਪਣਾ ਆਪਣੇ ਮਹੱਲੇ 'ਚ ਛੋਟੀ ਜੀ। ਛੋਟੀ ਜੀ। ਅੱਛਾ ਬਾਬਾ ਅੱਛਾ। ਰਾਂਝੇ ਲੱਤਾਂ ਤੋਂ ਕਮਜ਼ੋਰ ਸੀ ਤੇ ਮਸੀਤੇ ਮਤਲਬ ਚਲੋ ਇੱਥੇ ਪੜ ਲੈ ਕਰ। ਇੱਥੇ ਪੜ ਲੈਂਦਾ ਸੀ। ਅੱਛਾ ਠੀਕ ਹੋ ਗਿਆ। ਤੇ ਇੱਥੇ ਘਰ ਹੁੰਦਾ ਸੀ ਉਦੋਂ? ਆਇਆ ਨਾ ਘਰ ਤੋਂ ਠੀਕ ਹੋ ਗਿਆ। ਪਰ ਕਰ ਕਿਹੜਾ? ਆ ਜਿਹੜਾ ਇਹ ਕੀ ਛੱਪੜ ਦਾਇਰੇ ਵਾਲਾ? ਹਾਂਜੀ ਦਾਇਰੇ ਆ ਛੱਪੜ। ਦਾਇਰੇ ਵਾਲਾ ਛੱਪੜ ਜੀ। ਇਹ ਸੀ ਸਾਰਾ। ਇਹ ਹੁਣ ਇੱਥੇ ਟੂਰ ਲੱਗ ਗਿਆ। ਅੱਜ ਸਾਹਿਬ ਦੀ ਕੀ ਗੱਲ ਬੱਤੀ ਹੈ ਨਹੀਂ। ਰੀਮ ਬਾਸ਼ਾ ਦਾ ਦਾਦਾ ਸਾਡਾ ਇਹ ਉਹਨਾਂ ਦਾ ਘਰ ਹੈ। ਅੱਗੇ ਹੋ ਜਾਓ। ਅੱਛਾ ਅੱਛਾ ਕੋਈ ਵੀ ਅੱਛਾ। ਨਹੀਂ ਘਰ। ਉਹ ਘਰ ਕੋਈ ਨਹੀਂ। ਇਹ ਪੁਰਾਣੀ ਇਮਾਰਤ ਆ, ਸਭ ਤੋਂ ਪੁਰਾਣੀ ਪਹਿਲਾ ਇਮਾਰਤ। ਮਕਾਨ ਉਹ ਹੋਇਆ ਤੇ ਜੀ ਉਹੀ ਪੁਰਾਣਾ ਉਸ ਦੌਰ ਦਾ। ਹਾਂਜੀ ਇਹ ਸਭ ਤੋਂ ਪਹਿਲਾਂ ਇਹ ਘਰ ਸੀ ਪੱਕਾ, ਇਹ ਪੁਰਾਣੀ ਇਮਾਰਤ ਹੈ ਜੀ। ਜਿਹਦਾ ਸਭ ਤੋਂ ਪੁੱਤਰ ਦਾ ਪਹਿਲਾਂ। ਵੱਡੇ ਨਾਲ ਦਾ ਹਰਸ਼ੀਦ ਅਹਿਮਦ ਸੀ, ਛੋਟੇ ਦਾ ਜ਼ਹੂਰ ਅਹਿਮਦ ਸੀ। ਅੱਛਾ ਇਹ ਕਿਹਦਾ ਘਰ ਹੈ? ਬਾਬੇ ਰੀਮ ਬਸ਼ਕ ਦਾ ਬਾਬੇ ਰੀਮ ਬਖਸ਼ ਦਾ ਪਿੰਡ 'ਚ ਬਾਹਰ ਕੱਲਾ ਘਰ ਸੀ। ਬਾਅਦ ਇਹ ਘਰ ਹੀ ਆ ਪੱਕਾ। ਓਏ। ਹੋਰ ਕੋਈ ਹਲੇ
ਇਹ ਸਭ ਕੱਚੇ। ਪੁਰਾਣੀ ਇਮਾਰਤ ਉਦੋਂ ਦੀ। ਵਾਹ ਜੀ ਪਿਛਲੀ ਤੇ ਉਹ ਕੀ ਸਾਨੂੰ ਬਾਬੇ ਰੀ ਬਖਸ਼ੀ ਕੀ ਕਰਦੇ ਸਨ? ਪਟਵਾਰੀ ਸੀ ਉਹ। ਹਾਂ ਠੀਕ ਵੇਖਿਆ ਨਾ, ਪਤਾ ਲੱਗ ਉਹਦਾ ਪੁੱਤ ਜਿਹੜਾ ਵੱਡਾ ਸੀ ਉਹ ਦਾਹਣਾ ਜ਼ਿਲ੍ਹੇਦਾਰ ਸੀ, ਤੇ ਛੋਟਾ ਜਿਹੜਾ ਸੀ ਉਹ ਡੀਓ ਸਾਹਿਬ ਸੀ ਜ਼ੂਰ ਅਹਿਮਦ ਮਾਸਟਰਾਂ ਦੇ ਉੱਤੇ। ਵਾਹ ਜੀ ਵਾਹ। ਲਓ ਜੀ ਇਹ ਦੇਖੋ ਤੁਸੀਂ, ਇਹ ਘਰ ਪਟਵਾਰੀ ਸਾਹਿਬ ਦਾ ਉਸ ਦੌਰ ਦੇ ਵਿੱਚ, ਤੇ ਇਹ ਇਸ ਵੇਲੇ ਹੁਣ ਜ਼ਾਹਰੀ ਬਾਤ ਹੈ ਇਹ ਆਪਣੀ ਮੁੱਦਤ ਪੂਰੀ ਕਰ ਚੁੱਕਿਆ, ਲੇਕਿਨ ਇਹ ਅਸਲ ਹੈ, ਇਹ ਉਹੀ ਹੈ ਨਾ ਜੀ ਅਸਲ ਜਿਹੜਾ ਹੁੰਦਾ ਸੀ ਉਸ ਦੌਰ। ਵੇਖੋ ਜੀ ਇਹ ਦੇਖੋ ਤੁਸੀਂ, ਪੁਰਾਣੇ ਦਰਵਾਜ਼ੇ, ਪੁਰਾਣੀਆਂ ਅੱਜ ਤੇ ਰੋਸ਼ਨਦਾਨ ਲੱਗੇ ਨੇ, ਵੇਖੋ ਨਾ ਮਖਸੂਸ ਸਟਾਈਲ ਜਿਹੜਾ ਉਸ ਦੌਰ 'ਚ ਹੁੰਦਾ ਸੀ। ਇਹ ਆਪਣੇ ਉਹਨਾਂ ਪੂਰੇ ਪਿੰਡ 'ਚ ਇੱਕ ਮਕਾਨ ਪੱਕਾ ਸੀ ਪਟਵਾਰੀ ਸਾਹਿਬ ਦਾ, ਤੇ ਇਹ ਜੇ ਉਹ ਠੀਕ ਹੈ ਨਾ, ਬਾਕੀ ਸਾਰਾ ਪਿੰਡ ਕੱਚਾ ਸੀ। ਤੇ ਇਹ ਵੇਖੋ ਅੱਜ ਹੁਣ ਮਕਾਨ ਆਪਣੀ ਮੁੱਦਤ ਪੂਰੀ ਕਰ ਗਿਆ, ਲੇਕਿਨ ਇਹ ਅਸਲ ਹਾਲਤ 'ਚ ਮੌਜੂਦ ਹੈ। ਇਹ ਦੇਖੋ ਜਿਹੜੀਆਂ ਇਹਦੀਆਂ ਪੁਰਾਣੀਆਂ ਖਿੜਕੀਆਂ, ਰੋਸ਼ਨਦਾਨ, ਤੇ ਇਹ ਜਨਾਬ ਛਤੀਰੀ ਵੀ ਉਹੀ ਪੁਰਾਣੀ, ਇਹ ਤੋਂ ਬਾਲੇ ਜਿਹੜੇ ਨੇ ਉਹ ਹੁਣ ਟੁੱਟ ਗਏ ਨੇ। ਤੇ ਇਹ ਵੇਖੋ ਜਨਾਬ ਆਖਰੀ ਜਿਹੜਾ ਨਾ ਨਿਸ਼ਾਨੀ ਇਸ ਪਿੰਡ ਦੇ ਵਿੱਚ ਉਹ ਰਹਿ ਗਈ ਹੈ। ਇਹ ਜਨਾਬ ਪਿੰਡ ਸੰਘੇ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਉਹਦੇ ਵਿੱਚ ਜਿਹੜਾ ਨਾ ਇਹ ਮਕਾਨ ਇਹਦੀਆਂ ਅੱਛਾ ਚਾਚਾ ਜੀ, ਇਹ ਜਿਹੜਾ ਘਰ ਹੈ ਇਹ ਤੁਸੀਂ ਸਹੀ ਹਾਲਤ 'ਚ ਵੇਖਿਆ? ਬਿਲਕੁਲ ਸਹੀ ਹਾਲ ਚ ਵੇਖਿਆ, ਹੂੰ, ਸਾਫ ਸੁਥਰਾ, ਹਰ ਚੀਜ਼ ਪੂਰੇ ਪਿੰਡ ਚ ਨਹੀਂ ਲੱਭਦੀ, ਇਹਨਾਂ ਨੇ ਕਰਾਉਂਦਾ ਬਦੀ। ਵਾਹ ਜੀ ਵਾਹ। ਤੇ ਇਹ ਦਰਵਾਜ਼ੇ ਉਦੋਂ ਦੇ ਖਿੜਕੀਆਂ? ਆਹ ਦਰਵਾਜ਼ੇ, ਖਿੜਕੀਆਂ, ਹਰ ਚੀਜ਼ ਜਹਾਂ ਕਲੀ ਫਿਰੀ ਹੁੰਦੀ ਸੀ, ਤੇ ਬਾਅਦ ਚ ਪੈ ਕਲੀ ਵੀ ਖੁਰ ਗਈ। ਅੱਛਾ, ਬਹੁਤ ਅੱਲਾ ਦੀ ਰਹਿਮਤ। ਤੇ ਉੱਤੇ ਛੱਤ ਤੇ ਪੌੜੀਆਂ ਵੀ ਆ ਸਨ ਜਾਣ ਲਈ? ਹਾਂਜੀ ਸਹੀ ਹੈ। ਤੇ ਇਹ ਇੱਕ ਇਕੱਲਾ ਘਰ ਹੁੰਦਾ ਸੀ ਨਾ ਪੱਕਾ? ਪੂਰੇ ਪਿੰਡ ਚ ਹੈ ਪੱਕਾ ਘਰ। ਵਾਹ ਜੀ ਵਾਹ, ਠੀਕ ਹੋ ਗਿਆ। ਤਾਂ ਅੱਜ ਇਹ ਵੀ ਮੁੱਦਤ ਪੂਰੀ ਕਰ ਗਏ। ਤੇ ਇਹ ਕਿੱਥੇ ਜੀ ਉਹਨੂੰ ਦਿਨਾਂ ਦੇ ਅੱਗੋਂ? ਇਹ ਅੱਗੋਂ ਤਾਂ ਲਾਹੌਰ ਹੁੰਦੇ ਨੇ। ਲਾਹੌਰ ਚਲੇ ਗਏ? ਸਹੀ ਹੈ, ਬਿਲਕੁਲ ਠੀਕ ਹੋ ਗਿਆ। ਤੇ ਉਹ ਨਾਲ ਰਸ਼ੀਦ ਅਹਿਮਦ ਵੀ ਗੁਜ਼ਰ ਗਿਆ, ਤੇ ਹਜ਼ੂਰ ਅਹਿਮਦ ਵੀ ਗੁਜ਼ਰ ਗਿਆ, ਤੇ ਅੱਗੋਂ ਹਜ਼ੂਰ ਅਹਿਮਦ ਦਾ ਇੱਕ ਦਾ ਕਰਨ ਵਾਲੇ ਆ ਮਤਲਬ ਕਿ ਨਿਕਲ ਗਏ ਕੰਮ? ਨਹੀਂ ਕਰ ਗਿਆ। ਚਲੋ ਜੀ, ਅੱਛੀ ਤੇ ਗੱਲ ਹੈ। ਵੱਡਿਆਂ ਦਾ ਇੱਕ ਦਾ ਪ੍ਰੋਫੈਸਰ ਹੈ, ਹੂੰ, ਇੱਕ ਦਾ ਨਹਿਰ ਦੇ ਮਹਿਕਮੇ ਜ਼ਿਲ੍ਹੇਦਾਰ ਹੈ। ਇੰਜ ਫਰਕੋ ਚਲੋ ਸਹੀ ਹੋ ਗਿਆ। ਚਲੋ ਬੰਦ ਕਰ। ਇਹ ਕੰਦਾ ਨੇ, ਇਹ ਕਾਹਦਾ ਬੂਟਾ? ਸੁਖਚੈਨ ਦਾ? ਇਹ ਸਚੈਨ ਦਾ ਬੂਟਾ ਹੈ। ਇਹ ਜਿਹੜਾ ਘਰ ਹੈ ਇਹ ਦਾ ਹਨ ਜਿਹੜਾ ਸ਼ਾਹ ਮੁਹੰਮਦ ਨਜ਼ੀਰ ਤੇ ਛਵੀ ਤਰਾ ਭਰਾ ਹਨ, ਇਹ ਘਰ ਉਹਨਾਂ ਦਾ। ਅੱਛਾ ਅੱਛਾ, ਇਹ ਬਾਬੇ ਬੇਲੀ ਦੇ 10 ਪੁੱਤਰਾਂ ਦਾ, ਤੇ ਮੈਂ ਉਹਨਾਂ ਦਾ ਪੋਤਰਾ ਹਾਂ। ਠੀਕ ਹੋ ਗਿਆ। ਅੱਛਾ, ਮੈਂ ਬੇਲੀ ਦਾ ਪੋਤਰਾ ਹਾਂ। ਬਸ ਇਹ ਤੁਹਾਡੇ ਫਿਰ ਫੈਮਿਲੀ ਦੇ ਘਰ ਆ ਗਏ। ਵਾਹ ਜੀ ਵਾਹ। ਇੱਥੇ ਦਾ ਫਲਾਵਾਂ ਹੁੰਦੀਆਂ, ਇਹ ਕਿਹਦੀ ਹਵੇਲੀ ਹੈ? ਬਾਬੇ ਸ਼ਰੀਫ ਦੀ ਵੇਲੀ। ਅੱਛਾ, ਮੇਰਾ ਮਾਮਾ ਲੱਗਦਾ ਸੀ, ਤੇ ਦਹਾਂ ਦਾ ਮਾਂ ਵਾਲਾ ਮਾਮਾ ਸੀ, ਤੇ ਪਿਓ ਵਾਲਾ ਚਾਚਾ ਲੱਗਦਾ। ਵਾਹ। ਇਹ ਉਹਦੀ ਵੇਲੀ ਹੁੰਦੀ ਸੀ। ਇੱਥੇ ਦਾ ਫਲਾਵਾਂ ਹੁੰਦੀਆਂ ਤੇ ਪੁਰਾਣੀ? ਪੁਰਾਣੀ, ਬੜੀ ਪੁਰਾਣੀ ਹੈ ਤੇ ਇਹ ਜਿਹੜੀ ਸੀ ਇਹ ਦਾ ਗੋਇਲ ਪਲੱਸ ਮਾਰ ਲਓ। ਇਹ। ਕੋਈ ਨੂੰ ਇਹ ਕੰਨ ਤਾਂ ਮਾਰ ਸਰਦਾਰ ਨੰਬਰ ਦੀ ਨਵੀਂ ਗੱਲ ਹੈ। ਵੇਲੀ ਹੁੰਦੀ ਸੀ, ਇਹ ਕਿਹਦੀ ਸੀ? ਸਰਦਾਰ ਨੰਬਰ ਦੀ ਵੇਲੀ। ਅੱਛਾ ਅੱਛਾ, ਇਹ ਵੇਖੋ ਜੀ ਆ ਉੱਤੇ ਮਾਰ, ਇਹ ਪਿੱਪਲ ਹੈ, ਤੇ ਇਹ ਖਾਨਗਾ ਹੈ। ਇਹ ਵੀ ਪੁਰਾਣੀ ਪੀਪਲ ਦੇ ਖਾਨ ਕਾ? ਆ ਇਹ ਬਹੁਤ ਪੁਰਾਣਾ, ਇਹ ਪੀਪਲ ਦੇ ਬਿਲਕੁਲ ਪੁਰਾਣਾ ਨਾ ਬਾਬਾ। ਬਹੁਤ ਪੁਰਾਣਾ ਪਿੱਪਲ। ਅੱਛਾ ਅੱਛਾ, ਇਹ ਕਿਹਦੀ ਹਵੇਲੀ ਸੀ ਜੀ? ਬਾਬੇ ਸਰਦਾਰ ਦੀ। ਬਾਬੇ ਸ਼ਰੀਫ ਦੀ ਹਵੇਲੀ। ਤੇ ਇੱਥੇ ਜਨਾਬ ਹੁਣ ਇੱਧਰ ਬਾਬਾ ਸ਼ਰੀਫ ਸੀ, ਇੱਧਰ ਬਾਬਾ ਸਰਦਾਰ ਸੀ। ਬਾਬਾ ਸ਼ਰੀਫ ਤੇ ਬਾਬਾ ਸਰਦਾਰ। ਗਲੀ ਹੈ। ਅੱਛਾ, ਇਹ ਪੁਰਾਣੀ ਗਲੀ ਹੈ। ਤੇ ਇਹ ਨੁੱਕਰ ਤੇ ਹੁੰਦਾ ਸੀ ਜਨਾਬ ਇੱਥੇ ਦਰਬਾਰ ਤੇ ਬੋਰਡ। ਇਹ ਬੋਰਡ ਵੀ ਮੇਰੇ ਨਾਲ ਉਹੀ ਪੁਰਾਣਾ ਹੈ। ਇਹ ਪਿੱਪਲ ਬੋਲ ਨਹੀਂ ਪਿੱਪਲ। ਪੀਪਲ ਆਹੋ, ਪੀਪਲ ਹੈ। ਪਿੱਪਲ ਹੈ ਪੁਰਾਣਾ। ਵਾਹ ਜੀ ਵਾਹ, ਓਏ ਹੋਏ ਵਾਕਈ ਭਾਈ ਇਹ ਤੇ ਕੀ ਬਾਤ ਹੈ ਜੀ। ਆ ਦੇਖੋ ਤੁਸੀਂ, ਇਹ ਜੀ ਤੁਸੀਂ ਵੇਖ ਰਹੇ ਹੋ ਪਿੰਡ ਸੰਘੇ, ਤੇ ਇਹ ਵੇਖੋ ਇਹ ਪੁਰਾਣਾ ਜਿਹੜਾ ਨਾ ਪੀਪਲ ਦਾ ਬੂਟਾ, ਅੱਜ ਵੀ ਯਾਦਾਂ ਜਿਹੜੀਆਂ, ਤੇ ਇਹ ਕੋਲ ਦਰਬਾਰ, ਤੇ ਇਹ ਜਿਹੜਾ ਸੀ ਇਹ ਵੇਲੀਆਂ ਜਿਹੜੀਆਂ ਨੇ ਬਜ਼ੁਰਗਾਂ ਦੀਆਂ ਅੱਜ ਵੀ ਮੌਜੂਦ ਹੈਗੀਆਂ ਨੇ। ਇਹ ਉਹਨਾਂ ਨੇ ਦੱਸੋ ਵੀ ਇਹ ਦਹਾਂ ਜਲਾਲ ਤੇ ਦਿੱਤੋ ਤੇ ਬੂਟਾ, ਉਹ ਲਾਲ ਜਲਾ ਜਿਹੜੇ ਹਨ, ਉਹਨਾਂ ਦੇ ਘਰ ਦੇ ਸਾਹਮਣੇ ਜਿਹੜੀ ਖਾਨਗਾਹ ਸੀ। ਅੱਛਾ ਅੱਛਾ ਅੱਛਾ, ਸਹੀ ਹੈ, ਬਿਲਕੁਲ ਠੀਕ ਹੋ ਗਿਆ। ਰਿਕਾਰਡ ਹੋ ਗਈ ਜੀ। ਨਹੀਂ ਤੁਸੀਂ ਤੇ ਆਪ ਹੀ ਸਾਰੀ ਕੁਝ ਏਡੀ ਬਿਹਤਰੀਨ ਦੱਸੀ ਜਾ ਰਹੇ ਤੇ। ਇੱਥੇ ਖੱਤਰੀਆਂ ਦੀ ਹੱਟੀ ਹੁੰਦੀ। ਖੱਤਰੀਆਂ ਦੀ ਹੱਟੀ, ਠੀਕ ਹੈ। ਅਸੀਂ ਲੋਕ ਖੱਤਰੀਆਂ ਨੇ, ਅੱਗੋਂ ਕੋਈ ਜੋ ਮਰਜ਼ੀ ਉਹ ਵੀ ਆਂਦੇ ਨੇ, ਉਹ ਆਪਣੇ ਆਪ ਨੂੰ ਖੱਤਰੀ ਆਂਦੇ ਨੇ। ਇੱਥੇ ਉਹਨਾਂ ਦੀ ਹੱਟੀ ਹੁੰਦੀ। ਹੂੰ, ਇਹ ਦਹਾਂ ਦਰਵਾਜ਼ਾ ਹੁੰਦਾ ਸੀ ਪਹਿਲਾਂ, ਇਹ ਜੋ ਬਾਅਦ ਕੱਚਾ ਸੀ ਉਹ ਟੈਟ ਹੋ ਗਿਆ, ਫਿਰ ਆ ਬਾਅਦ ਜਿਹਨੇ ਦਹਾਂ ਜਗ੍ਹਾ ਲੈ ਤੇ ਇਹ ਕਿਹੜੇ ਖੱਤਰੀ ਦੀ ਹੁੰਦੀ ਸੀ? ਇਹਦਾ ਨਾਂ ਹੀ ਈਸਰ ਸੀ ਦਾ ਨਾਂ ਹੈ। ਅੱਛਾ, ਚਲੋ ਮਤਲਬ ਉਹਨਾਂ ਤੋਂ ਹੀ ਸੀ। ਹਾਂਜੀ, ਉਹਨਾਂ ਤੋਂ। ਠੀਕ ਹੈ। ਉਹ ਜਿਹੜਾ ਸਾਹਮਣੇ ਉਹ ਦਰਵਾਜ਼ਾ, ਹੂੰ, ਇਹ ਦਹਾਂ ਦਾ ਦਿੱਤੋ ਦਾ ਘਰ ਹੁੰਦਾ ਹੈ। ਅੱਛਾ, ਇੱਧਰ ਠੀਕ ਹੈ। ਹਾਂਜੀ, ਦਿੱਤੋ ਜਲਾ, ਤੇ ਇੱਧਰ ਹੁੰਦਾ ਸੀ ਜੱਲਾ ਜਲਾ। ਅੱਛਾ ਅੱਛਾ ਅੱਛਾ, ਇੱਥੇ ਦਾ ਹੁੰਦਾ ਹੈ ਬੂਟਾ ਜੋ, ਉਹ ਤਿੰਨੇ ਭਰਾ। ਠੀਕ ਹੈ ਠੀਕ ਹੈ ਠੀਕ ਹੈ। ਉਹ ਪੁਰਾਣੀ ਇਮਾਰਤ ਹੈ ਬਾਬੇ ਉਹਨਾਂ ਦੀ, ਮਾਸਟਰ ਝੂਟਾਰਾਂ ਨੇ, ਉਹ ਵੀ ਕਰਾ
ਉਹ ਨੇ ਸਾਹਮਣੇ ਇੱਟਾਂ ਨਹੀਂ ਲੱਗੀਆਂ, ਕਿਹੜੀਆਂ? ਉਹ ਸਾਹਮਣੇ ਇੱਟਾਂ। ਹਾਂਜੀ, ਉਹ ਦਰਵਾਜ਼ਾ ਬਣ ਜਿਹੜਾ ਹੋਇਆ। ਇਹ ਦਰਵਾਜ਼ਾ ਬਾਜ ਇਹ ਆਂਦਾ ਸੀ ਨਾ ਵੀ ਉਹ ਦਸਾਂ ਆ ਜਾਂਦੀ ਦਹਨ ਨਾਥ ਤੇ ਕਰਸ਼ਾਦ ਹਾਂਜੀ ਤੇ ਦੁੱਲਾ ਤਿੰਨ ਭਰਾ। ਹਾਂਜੀ ਇਹ ਉਹਨਾਂ ਦਾ ਇੱਥੇ ਆ ਸਾਰਾ ਤੇ ਉਹਦਾ ਕਰਸ਼ਾਦ ਦਾ ਪੁੱਤਰ ਬੈਠਾ ਵੱਡੇ ਤੇ ਛੋਟਾ ਇਕਬਾਲ। ਅੱਛਾ 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 ਠੀਕ ਹੈ। ਤਾਂ ਉੱਥੇ ਜਾ ਕੇ ਬਾਲਿਆ ਉਹ ਤੂੰ ਫੇਰ ਹੁੰਦੇ ਦਾ ਲਾ ਤੁਹਾਡਾ ਕੰਮ ਹੀ ਓਏ ਜਾ ਕਰਾ ਉਹ ਗਾਂ ਹੀ ਬਾਲਿਆ ਚਲੋ ਚਲੋ। ਇਹ ਕਰਸ਼ਾਦ ਦਾ ਵੱਡੇ ਤੇ ਛੋਟਾ ਪੁੱਤਰ ਹੈ। ਅੱਛਾ 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 ਸਹੀ। ਇਹਦਾ ਨਾਂ ਇਕਬਾਲ ਹੈ। ਠੀਕ ਹੈ ਭਾ ਕੀ ਹਾਲ ਹੈ? ਠੀਕ ਹੈ। ਅੱਛਾ ਵਾਹ ਵਾਹ ਜੀ ਵਾਹ, ਇਹਨਾਂ ਦੀ ਮੁਲਾਕਾਤ ਹੋ ਗਈ। ਇਹਨਾਂ ਨਾਲ ਮੁਲਾਕਾਤ ਹੋਈ। ਇਹ ਤਾਂ ਉਸ ਬਾਬੇ ਨੇ ਦੱਸੋ ਵੀ ਕਰਸ਼ਾਦ ਦਾ ਪੁੱਤਰ ਨਸੀਰ ਤੋਂ ਛੋਟਾ ਇਕਬਾਲ। ਅੱਛਾ ਅੱਛਾ, ਇਹ ਉਹਦੀ ਤਸਵੀਰ ਤੇ ਇਹ ਦਾ ਘਰ ਇਹ ਘਰ ਨੇ ਇੱਥੇ। ਹਾਂਜੀ ਤੇ ਪੁਰਾਣੇ ਵੀ ਇੱਥੇ ਹੀ ਹੁੰਦੇ ਸਨ ਸਾਰਾ। ਪੁਰਾਣੇ ਵੀ ਇੱਥੇ ਹੀ ਹੁੰਦੇ। ਠੀਕ ਹੋ ਗਿਆ ਜੀ, ਵਾਹ ਜੀ ਵਾਹ, ਠੀਕ ਹੋ ਗਿਆ। ਜੀ ਅੱਛਾ, ਇਹ ਇੰਨਾ ਹੀ ਹੁੰਦਾ ਸੀ? ਪੌੜੀਆਂ ਉਹ ਡਿੱਗ ਡੁੱਗ ਪਈਆਂ ਨੇ। ਅੱਛਾ, ਪੌੜੀਆਂ ਜੋ ਹੁੰਦੀਆਂ ਸਨ। ਤੇ ਇੱਥੇ ਉਹਨਾਂ ਦੀ ਖੂਹੀ ਹੁੰਦੀ ਸੀ, ਜਿਵੇਂ ਉਹ ਖੂਹੀ ਤੇ ਦੱਸੀ ਨਾ ਖੱਤਰੀਆਂ। ਆਹੋ, ਇੱਥੇ ਬਾਬੇ ਰੀਮ ਬਖਸ਼ ਦੀ ਪਟਵਾਰੀ ਦੀ ਖੂਹੀ ਹੁੰਦੀ ਸੀ, ਸਿਰਫ ਇਹ ਇੰਨੀ। ਅੱਛਾ, ਮਹਾ ਬੰਦੇ ਵਿੱਚ ਜਾ ਸਕਦਾ? ਮਹਾ ਬੰਦਾ ਤੇ ਬਾਲਟੀ ਵਿੱਚੋਂ ਪਾਣੀ ਭਰ ਕੇ ਬਾਹਰ ਨਿਕਲ, ਤੂੰ ਜਿਹੜਾ ਮਰਜ਼ੀ ਕੱਢੇ ਵਿੱਚੋਂ? ਜਿਹੜਾ ਮਰਜ਼ੀ ਕੱਢੇ। ਵਾਹ ਜੀ ਵਾਹ। ਉਹ ਜਿੱਥੋਂ ਕਿਸੇ ਦੀ ਦਾਲ ਨਹੀਂ ਗਲਣੀ ਉਹਨੇ ਇੱਥੋਂ ਆ ਕੇ ਪਾਣੀ ਤੇ ਬੋਕੇ ਉਹ ਨਹੀਂ ਹੱਥੀ ਹੁੰਦੀ ਕਿ ਜਾਂ ਬੋਕਾ ਨਹੀਂ? ਰੱਸੀ? ਰੱਸਾ ਹੀ ਬਸ ਰੱਸੇ ਵਾਲੀ। ਆ ਬੋਕਾ ਕੋਈ ਨਹੀਂ। ਉਂਝ ਮਿੱਠਾ ਪਾਣੀ ਕਿ ਖਾਰਾ? ਬੜਾ ਸੋਹਣਾ ਪਾਣੀ। ਵਾਹ ਜੀ। ਦਾਲ ਚੌਲ ਸਾਹਿਬ ਇੱਥੇ ਦੱਸਣ ਪੂਰੇ ਪਿੰਡ ਨੇ ਇੱਥੋਂ ਪਾਣੀ ਖੜ ਕੇ ਤੇ ਦਾਲ ਗਾਲਣੀ, ਚਣਿਆਂ ਦੀ, ਮਾਵਾਂ ਦੀ, ਮਸਰਾਂ ਦੀ। ਵਾਹ ਜੀ ਵਾਹ। ਕੌਣ ਆਂਦਾ? ਆਹ ਠੀਕ ਹੈ, ਤੇ ਮੈਨੂੰ ਘਰ ਛੱਡੋ, ਉਹਨਾਂ ਮੈਨੂੰ ਸੋਭ। ਅੱਛਾ, ਕੀ ਸੀ ਇੱਥੇ? ਇੱਥੇ ਖੂਹੀ ਹੁੰਦੀ ਸੀ। ਖੂਹੀ ਕਿੱਥੇ ਕਰਕੇ? ਇੱਥੇ ਅੱਛਾ, ਇੱਥੇ ਖੂਹੀ ਹੁੰਦੀ ਸੀ। ਹਾਂਜੀ, ਠੀਕ ਹੈ। ਇਹਨੂੰ ਆਂਦੇ ਫਕੀਰਾਂ ਵਾਲੀ ਖੂਹੀ। ਫਕੀਰਾਂ ਵਾਲੀ ਖੂਹੀ। ਅੱਛਾ, ਇਹ ਮਸਜਿਦ ਪੁਰਾਣੀ ਜੀ। ਹਾਂਜੀ, ਇਹ ਦਾ ਛੱਪੜ ਹੈ, ਇਹ ਨਾਲ ਦੇ। ਇਹ ਨਾਲ ਛੱਪੜ। ਹਾਂਜੀ, ਇੱਥੇ ਹੀ ਦਾ ਛੱਪੜ ਹੁੰਦਾ। ਇਹ ਸਾਰਾ ਛੱਪੜ ਸੀ? ਹਾਂਜੀ, ਇਹ ਹੁਣ ਲੋਕਾਂ ਪੂਰ ਕੇ ਬਣਾਉਂਦੇ ਘਰ ਬਣਾਉਂਦੇ। ਸਹੀ ਹੋ ਗਿਆ। ਇੱਥੇ ਆ ਪਿੱਪਲ ਦਾ ਬੂਟਾ ਜਿਹਨਾਂ, ਹਾਂਜੀ। ਇੱਥੇ ਖੂਹੀ ਹੁੰਦੀ ਸੀ। ਅੱਛਾ, ਇੱਥੇ ਖੂਹੀ ਹੁੰਦੀ ਸੀ। ਹਾਂਜੀ, ਤੇ ਦਾਇਰਾ ਵੀ ਆਈ ਸੀ? ਦਾਰਾ ਵੀ ਆਹੀ। ਉਹ ਰਹਾ ਬਾਬੇ ਲੱਡੂ ਸ਼ਾਹ ਦੀ ਖਾਨਦਾਨ। ਅੱਛਾ, ਇਹ ਜਿਹੜੀ ਹੈ, ਆ ਜਿਹੜੀ ਇਹ ਬਾਬਾ ਲੱਦੂ ਸ਼ਾਹ ਦੀ ਖਾਨਗਾਹ। ਇਹ ਵੀ ਪੁਰਾਣੀ ਹੈ? ਹਾਂਜੀ, ਇਹ ਉਹਨਾਂ ਵਕਤਾਂ ਦੀ ਹੈ। ਬਾਬਾ ਲੱਦੂ ਸ਼ਾਹ, ਬਾਬਾ ਲੱਡੂ ਸ਼ਾਹ ਤੇ ਉਹ ਬਾਬਾ ਬਲੰਦ ਸ਼ਾਹ। ਦੋਵਾਂ ਦੀ ਖਾਨਗਾ ਇੱਥੇ ਵੀ? ਹਾਂਜੀ, ਤੇ ਇੱਥੇ ਖੂਹੀ ਹੁੰਦੀ ਸੀ, ਇਹਦੇ ਨਾਲ ਇੱਥੇ ਗੁਥਲਖਾਨੇ ਹੁੰਦੇ ਹਨ। ਅੱਛਾ, ਹਾਂਜੀ, ਸਮਝ ਆ ਗਈ। ਤੇ ਉਹ ਜਨਾਬ ਇੱਥੋਂ ਖੂਹ ਚੋਂ ਪਾਣੀ ਕੱਢ ਕੇ ਗੁਥਲੇ ਪਾ ਕੇ ਤੇ ਟੂਟੀਆਂ ਖੋਲ ਕੇ ਤੇ ਸਾਰਾ ਪਿੰਡ ਨਹਾਉਂਦਾ ਸੀ ਇੱਕ ਥਾਂ 'ਚ। ਇੱਥੇ ਨਹਾਉਂਦੇ ਹੁੰਦੇ ਸਨ? ਇੱਥੇ ਨਹਾਉਂਦੇ। ਲਓ ਜੀ, ਇਹ ਲਾ ਏਰੀਆ ਜਿੱਥੇ ਇੱਥੇ ਖੂਹੀ ਹੁੰਦੀ ਸੀ ਔਰ ਇੱਥੇ ਗੁਸਲਖਾਨੇ ਬਣੇ ਸਨ ਔਰ ਇੱਥੇ ਸਾਰਾ ਪਿੰਡ ਨਹਾ ਕੇ ਦਾਇਰਾ ਹੁੰਦਾ ਸੀ ਤੇ ਫਿਰ ਆਪਣੇ ਜਿਹੜਾ ਮਰਜ਼ੀ ਨਹਾਏ। ਇੱਥੇ ਵਰਨਾ ਹੁੰਦਾ ਸੀ। ਇੱਥੇ ਬਰਨਾ ਹੁੰਦਾ। ਠੀਕ ਹੈ, ਸਹੀ ਹੈ। ਇੱਥੇ ਵਰਨਾ ਹੁੰਦਾ ਸੀ। ਇੱਥੇ ਕਿੱਕਰ ਹੁੰਦਾ ਸੀ ਬੜਾ ਵੱਡਾ। ਪਿੱਪਲ? ਕਿੱਕਰ ਕਿੱਕਰ ਸਹੀ। ਉਹ ਖਾਨਗਾ ਦੇ ਪੁਰਾਣੇ ਟਾਲੀ ਹੁੰਦੀ ਸੀ, ਬਹੁਤ ਪੁਰਾਣੀ ਵੱਡੀ। ਆਹਾਂ ਆਪਣੀ ਆਹੀ ਜਦੋਂ ਹੋਸ਼ ਸੰਭਲੀ ਨੇ ਉਦੋਂ ਉਹਦੀ ਟਾਹਣੀ ਮਸਵਾਕ ਹੋਈ, ਉਹ ਵੀ ਸ਼ਾਹ ਕਾਲੀ ਹੋ ਗਈ। ਵਾਹ ਜੀ ਵਾਹ, ਵਾਹ ਜੀ ਵਾਹ। ਤੇ ਮਸਜਿਦ ਜਿਹੜੀ ਇੱਥੇ ਹੀ ਹੁੰਦੀ ਸੀ ਉਦੋਂ? ਇੱਥੇ ਹੀ ਉਹ ਮਤਲਬ ਉਹ ਪੁਰਾਣੀ ਹੁੰਦੀ ਸੀ? ਉਹ ਤਾਂ ਪੁਰਾਣੀ ਸੀ, ਤੁਹਾਨੂੰ ਦੱਸਿਆ ਕੱਚੀ ਸੀ ਨਾ। ਹਾਂ, ਮਿੱਟੀ ਦੀ ਕੱਢੀ ਬਾਅਦ ਉਹ ਲਿੰਬੀ ਸੀ, ਬੀਬੀਆਂ ਨੇ ਲਪਾਈ ਕੀਤੀ ਸੀ ਉੱਤੇ। ਦਾ ਹਾਂ ਸ਼ਤੀਰੀਆਂ ਜਿਹੜੀਆਂ ਹਨ ਉਹ ਵੀ ਦਾ ਫਲਾਹ ਦੀ ਹਨ। ਇੱਥੇ ਦਾ ਫਲਾਹੀਆਂ ਬੜੀਆਂ ਹੁੰਦੀਆਂ। ਠੀਕ ਹੈ। ਉਹ ਦਾ ਫਲਾਹ ਦੀ ਸ਼ਤੀਰੀਆਂ, ਫਲਾਹ ਦੇ ਬਾਲੇ ਦਾ ਫਲਾਹੀ ਦੇ ਬੂਆ ਸੀ। ਸਹੀ ਹੋ ਗਿਆ। ਤੇ ਉਹ ਬਸ ਉੱਤੇ ਨਾ ਜਿਹੜੀਆਂ ਪਰੂਬੀਆਂ ਬਣਾ ਖੜੀਆਂ ਹਨ ਤਿੰਨਾਂ ਜਗ੍ਹਾ ਤੇ, ਸਾਈਡਾਂ ਦੇ ਤੇ 1 ਲੱਖ ਦੀ ਜਿਵੇਂ ਆ ਦਾ ਪਾਲਕੀ ਬਣਾਈ। ਹਾਂਜੀ, ਠੀਕ ਹੈ। ਤੇ ਇਹ ਬਾਬਾ ਲੱਦੂ ਸ਼ਾਹ ਜਿਹੜੀ ਪੁਰਾਣੀ ਹੈਗੀ ਹੈ ਮਤਲਬ ਇਹ ਤਾਂ ਪੁਰਾਣੀ ਉਂਝ ਨਵੀਂ ਬਣੀ ਕਬਰ? ਆ ਹੁਣ ਦਾ ਪਲਸਤਰ ਕੀਤੀ ਹੈ? ਆ ਹੁਣ ਦੁਬਾਰਾ ਪਲਸਤਰ ਕੀਤੀਆਂ ਨੇ। ਆ ਦਾ ਪੱਥਰ ਪੁੱਥਰ ਆਹ ਲਵਾਇਆ। ਠੀਕ ਆ ਦਾ ਉਹ ਮਸਜਿਦ ਕੱਚੀ ਸ਼ਹੀਦ ਕਰਕੇ ਹਾਂ, ਨਵੀਂ ਬਣਾਤੀ। ਆਹ ਫਿਰ ਨਵੀਂ ਬਣਾਈ। ਉਹ ਦਾ ਉਹ ਵੀ ਦਾ ਹੋਇਆ ਤੇ ਟੀਏ ਟਾਲ ਪਾਇਆ। ਉਹ ਜੋ ਟੀਏ ਟਾਲ ਖਾ ਕਰਤਾ ਤੇ ਫਿਰ ਉਹ ਦਾ ਸ਼ਹੀਦ ਕਰਕੇ ਤੇ ਫਿਰ ਹੁਣ ਨਵੀਂ ਲੈਂਟਰ ਪਾ ਕੇ ਬਣਾਈ। ਤੇ ਇਹ ਇੱਥੇ ਇਹ ਦਾਇਰੇ ਤੋਂ ਪਰਾਂ ਕੁਝ ਨਹੀਂ ਸੀ ਹੁੰਦਾ? ਨਾ ਕੋਈ ਸ਼ਾਨਿਆ ਦਾ ਰਾਸ ਬਸ ਆਖਰ ਤੇ ਰਾਹ ਹੀ ਹੈ, ਬਸ ਪਿੰਡ ਮੁੱਕ ਗਿਆ। ਪਿੰਡ ਮੁੱਕ ਗਿਆ। ਹਾਂ, ਠੀਕ। ਪਿੰਡ ਇੱਧਰ ਇੱਧਰ ਦੇ ਤੇ ਇਹ ਸਾਰੇ ਨਵੇਂ ਘਰ ਬਣੇ, ਇਹ ਘਰ ਬਣੇ ਨੇ, ਸਾਰੇ ਨਵੇਂ ਬਣੇ। ਨਵਾਂ ਏਰੀਆ ਸਾਰਾ ਬਣ ਗਿਆ। ਹਾਂਜੀ, ਠੀਕ ਹੋ ਗਿਆ। ਦੋਸਤੋ, ਐਸੀ ਵੀਡੀਓ ਪਿੰਡ ਸੰਘੇ ਤੋਂ ਉਮੀਦ ਹੈ ਤੁਹਾਨੂੰ ਅੱਛੀ ਲੱਗੀ ਹੋਵੇਗੀ। ਤੁਸੀਂ ਵੀ ਅਗਰ ਆਪਣੇ ਬਜ਼ੁਰਗਾਂ ਦੇ ਕੋਈ ਪਿੰਡ ਵੇਖਣਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਦੱਸੋ। ਸਾਡੀ ਟੀਮ ਤੁਹਾਡੀ ਜੋ ਹੈ ਨਾ ਉਹ ਇਹ ਖੁਆਇਸ਼ ਪੂਰੀ ਕਰੇਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।